ਪਰ ਇਹਨਾਂ ਨੇ ਜਿਸ ਕਿਸਮ ਦਾ ਲੋਕਾਂ ਦਾ ਦਿਮਾਗ ਪੋਇਜ਼ਨਸ ਕਰ ਦਿੱਤਾ ਹੋਇਆ ਹੈ, ਜ਼ਹਿਰ ਉਹਨਾਂ ਦੇ ਵਿੱਚ ਭਰਿਆ ਹੈ ਹਿੰਦੂਤਵਾ ਦਾ, ਉਹਦੇ ਥੱਲੇ ਜਦੋਂ ਮਰਜ਼ੀ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਕੋਈ ਵੀ ਫਸਾਦ ਖੜਾ ਕਰ ਦਿਓ, ਕੋਈ ਉਹਨਾਂ ਦੇ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਭੜਕਾਟ ਪੈਦਾ ਕਰ ਦਿਓ ਹਿੰਦੂਤਵੀਆਂ ਦੇ ਵਿੱਚ, ਔਰ ਉਹਦੇ ਥੱਲੇ ਤੁਸੀਂ ਵੋਟਾਂ ਲਓ। ਮਾਰਕੰਡੇ ਕਾਟਜੂ ਨੇ ਟਵੀਟ ਕੀਤਾ, ਪਹਿਲਾਂ ਤਾਂ ਉਹਨੇ ਉਹ ਨਾਰਾ ਜਦੋਂ ਕਿ ਬਾਬਰੀ ਮਸਜਿਦ ਸ਼ਹੀਦ ਕੀਤੀ ਔਰ ਪਾਰਲੀਮੈਂਟ ਦੀਆਂ ਉਸ ਸਾਰੀਆਂ ਪੋਜੀਸ਼ਨਸ ਦੇ ਉੱਤੇ ਗਲਿਆਰਿਆਂ 'ਚ ਉਹਨਾਂ ਦੇ ਕੈਫੇਟੇਰੀਆ 'ਚ ਬੀਜੇਪੀ ਵਾਲੇ ਇਹ ਨਾਰੇ ਲਾ ਰਹੇ ਸੀ ਔਰ ਸ਼ਹਿਰਾਂ ਦੇ ਵਿੱਚ ਵੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥਰਾ ਕਾਂਸ਼ੀ ਬਾਕੀ ਹੈ। ਮਾਰਕੰਡੇ ਕਾਟਜੂ ਕਹਿੰਦੇ ਨੇ ਇਹ ਸਲੋਗਨ ਕੋਟ ਕਰਕੇ ਜਿਹੜੇ ਲੋਕ ਇਹ ਚੀਕ ਚਿਹਾੜਾ ਪਾ ਰਹੇ ਨੇ ਕਿ ਬੀਜੇਪੀ ਦੀ ਪੋਪੂਲੈਰਿਟੀ ਘਟ ਗਈ, ਕਿ ਉਹ ਭੁੱਲ ਗਏ ਨੇ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤਾਂ ਅਜੇ ਦੂਰ ਨੇ, ਹਨੋਜ ਦੂਰਸਤ। ਚੋਣਾਂ ਤੋਂ ਪਹਿਲਾਂ ਪਲੈਨਡ ਤਰੀਕੇ ਨਾਲ ਫਿਰਕੂ ਦੰਗੇ ਕਰਵਾਏ ਜਾਣਗੇ। ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਕਾਂਸ਼ੀ ਤੇ ਮਥਰਾ ਦੀਆਂ ਮਸੀਤਾਂ ਡੇਗ ਦਿੱਤੀਆਂ ਜਾਣ। ਸਾਡੀ ਮੂਰਖ ਜਨਤਾ ਜਿਨ੍ਹਾਂ ਦੇ ਖੋਪੜੇ ਦੇ ਵਿੱਚ ਫਿਰਕੂ ਜ਼ਹਿਰ ਭਰਿਆ ਹੋਇਆ ਤੇ ਗੋਬਰ ਭਰਿਆ ਹੋਇਆ, ਉਹ ਇੱਕਦਮ ਭੜਕ ਜਾਏਗੀ ਤੇ ਭੜਕ ਕੇ ਬੀਜੇਪੀ ਨੂੰ ਵੋਟਾਂ ਦੇਗੀ। ਉਹਨਾਂ ਨੇ ਕਿਹਾ ਵੀ ਭਾਰਤ ਦੇ ਜਿਹੜੇ ਮੈਜੋਰਟੀ ਹਿੰਦੂ ਨੇ ਉਹ ਫਿਰਕੂ ਨੇ, ਔਰ ਇਸੇ ਤਰ੍ਹਾਂ ਜਿਹੜਾ ਜਦੋਂ ਮਰਜ਼ੀ ਉਹ ਫਿਰਕੂ ਭਾਵਨਾਵਾਂ ਭੜਕਾਈਆਂ ਜਾ ਸਕਦੀਆਂ। ਉਹਨਾਂ ਨੇ ਕਿਹਾ ਵੀ ਇਹ ਜਦੋਂ ਚੋਣਾਂ ਨੇੜੇ ਆਉਣਗੀਆਂ ਇਸ ਕਿਸਮ ਦਾ ਜਿਹੜਾ ਉਹ ਵਰਤਾਰਾ ਕਰ ਦਿੱਤਾ ਜਾਏਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕਾਟਜੂ ਨੇ ਕਿਹਾ ਹੈ ਕਿ ਯੂਪੀ ਦੀਆਂ ਚੋਣਾਂ ਜਿੱਤਣ ਲਈ ਬੀਜੇਪੀ ਮਥਰਾ ਤੇ ਬਨਾਰਸ ਦੀਆਂ ਮਸੀਤਾਂ ਢਾਹ ਸਕਦੀ ਹੈ ਤੇ ਮੁਸਲਮਾਨਾਂ ਦੇ ਖਿਲਾਫ ਫਿਰਕੂ ਦੰਗੇ ਵੀ ਕਰਵਾ ਸਕਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਕੁਛ ਸਰਵੇ ਆ ਰਹੇ ਨੇ ਕਿ ਜੀ ਬੀਜੇਪੀ ਦੀ ਜਿਹੜੀ ਪੋਪੂਲੈਰਿਟੀ ਹੈ ਉਹ ਬਹੁਤ ਘਟ ਗਈ। ਕੁਛ ਵੱਲੋਂ ਇਹ ਵੀ ਕਿਆਸ ਰਾਈਆਂ ਨੇ ਕਿ ਜੀ ਕਿ ਯੂਪੀ ਦੀਆਂ ਚੋਣਾਂ ਜਿਹੜੀਆਂ 2022 ਦੇ ਵਿੱਚ ਹੋਣੀਆਂ ਨੇ ਉਹਦੇ 'ਚ ਬੀਜੇਪੀ ਬੁਰੀ ਤਰ੍ਹਾਂ ਪਿਟੇਗੀ, ਹਾਰੇਗੀ। ਕੁਛ ਨੇ ਜਿਹੜਾ ਇਹ ਵੀ ਕਿਹਾ ਕਿ ਜੀ ਆਦਿੱਤਿਆਨਾਥ ਯੋਗੀ ਹੁਣ ਤਾਂ ਵੇ ਆਊਟ ਉਹਦਾ ਹੋਰ ਕੋਈ ਨਹੀਂ ਹੈ। ਇਹ ਵੀ ਹੈ ਕਿ ਭਾਈ ਮੋਦੀ ਜਿਹੜਾ ਉਸ ਦੇ ਖਿਲਾਫ ਕਰਨਾ ਵੀ ਚਾਹੇ ਕਰ ਨਹੀਂ ਪਾ ਰਿਹਾ। ਲੇਕਿਨ ਮੈਂ ਸਮਝਦਾ ਵੀ ਲੋਕ ਇਹ ਭੁੱਲ ਜਾਂਦੇ ਨੇ ਕਿ ਜਿਹੜੀਆਂ ਚੋਣਾਂ ਔਰ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ 1992 6 ਦਸੰਬਰ 1992 ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ 2 ਸੀਟਾਂ ਸੀ ਉਸ ਤੋਂ ਪਹਿਲਾਂ ਤੱਕ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ, 2 ਤੋਂ 300 ਪਲੱਸ ਤੱਕ ਕਿਵੇਂ ਪਹੁੰਚੇ। ਮੋਦੀ 2014 ਔਰ 2019 ਦੇ ਵਿੱਚ ਕਿਵੇਂ ਜਿਹੜਾ ਉਹ ਜਿੱਤਦਾ ਰਿਹਾ। ਜੇ ਤੁਸੀਂ ਇਸ ਪਿਛੋਕੜ 'ਚ ਦੇਖੋ ਤੇ ਸਿਆਣੇ ਇਹ ਗੱਲ ਸਮਝਦੇ ਨੇ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿ ਭਾਈ ਲੱਖਾਂ ਲੋਕ ਮਰਵਾ ਦਿੱਤੇ ਕੋਵਿਡ-19 ਦੇ ਨਾਲ, ਬਿਲਕੁਲ ਕਲੈਪਸ ਹੋਇਆ ਸਿਸਟਮ, ਗੁੰਡਾਗਰਦੀ ਸਿਖਰ ਤੇ ਆ ਜੋ ਯੂਪੀ 'ਚ ਚੱਲ ਰਿਹਾ। ਔਰ ਇਹਨਾਂ ਨੇ ਜਿਸ ਕਿਸਮ ਦਾ ਲੋਕਾਂ ਦਾ ਦਿਮਾਗ ਪੋਇਜ਼ਨਸ ਕਰ ਦਿੱਤਾ ਹੋਇਆ ਹੈ, ਜ਼ਹਿਰ ਉਹਨਾਂ ਦੇ ਵਿੱਚ ਭਰਿਆ ਹੈ ਹਿੰਦੂਤਵਾ ਦਾ, ਉਹਦੇ ਥੱਲੇ ਜਦੋਂ ਮਰਜ਼ੀ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਕੋਈ ਵੀ ਫਸਾਦ ਖੜਾ ਕਰ ਦਿਓ, ਕੋਈ ਉਹਨਾਂ ਦੇ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਭੜਕਾਟ ਪੈਦਾ ਕਰ ਦਿਓ ਹਿੰਦੂਤਵੀਆਂ ਦੇ ਵਿੱਚ, ਔਰ ਉਹਦੇ ਥੱਲੇ ਤੁਸੀਂ ਵੋਟਾਂ ਲਓ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਸਟਿਸ ਕਾਟਜੂ, ਜਿਸ ਨੂੰ ਮਾਰਕੰਡੇ ਕਾਟਜੂ ਸੁਪਰੀਮ ਕੋਰਟ ਦਾ ਰਿਟਾਇਰ ਜਸਟਿਸ, ਉਹਨਾਂ ਦੀ ਪ੍ਰੈਸ ਕੌਂਸਲ ਦਾ ਪ੍ਰੈਜ਼ੀਡੈਂਟ ਵੀ ਰਿਹਾ, ਲੂਜ਼ ਕੈਨਨ ਹੈ। ਲੇਕਿਨ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵਾ ਔਰ ਬੀਜੇਪੀ ਦੀ ਆਈਡੀਓਲੋਜੀ ਨੂੰ ਉਹ ਇਹ ਸਾਰੇ ਪੈਟਰੀਓਟਿਕ ਇੰਡੀਅਨ ਨੇ ਜਿਹੜੇ ਸਮਝਦੇ ਨੇ ਕਿ ਵੀ ਇਹ ਇੰਡੀਆ ਨੂੰ ਟੁਕੜੇ ਟੁਕੜੇ ਕਰ ਦੇਣਗੇ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ, ਔਰ ਇਹ ਭਾਰਤ ਨੂੰ ਬਚਾਉਣਾ ਚਾਹੁੰਦੇ ਨੇ। ਕੋਈ ਭਾਰਤ ਦੇ ਖਿਲਾਫ ਨਹੀਂ, ਇਹ ਤਾਂ ਅਖੰਡ ਭਾਰਤ ਖੁਦ ਵੀ ਕਹਿੰਦਾ, ਲੇਕਿਨ ਇਸ ਢੰਗ ਨਾਲ ਨਹੀਂ। ਉਹ ਸਮਝਦਾ ਵੀ ਇਹਨਾਂ ਨੂੰ ਜਿਹੜਾ ਇਸ ਕਿਸਮ ਦੀ ਜਿਹੜੀ ਨਫ਼ਰਤ ਫੈਲਾ ਰਹੇ ਨੇ ਇਹ ਦੇਸ਼ ਨੂੰ ਤੋੜੇਗੀ। ਔਰ ਉਹਨੇ ਅੱਜ ਮਾਰਕੰਡੇ ਕਾਟਜੂ ਨੇ ਟਵੀਟ ਕੀਤਾ, ਪਹਿਲਾਂ ਤਾਂ ਉਹਨੇ ਉਹ ਨਾਰਾ ਜਦੋਂ ਕਿ ਬਾਬਰੀ ਮਸਜਿਦ ਸ਼ਹੀਦ ਕੀਤੀ ਔਰ ਪਾਰਲੀਮੈਂਟ ਦੀਆਂ ਉਸ ਸਾਰੀਆਂ ਪੋਜੀਸ਼ਨਸ ਦੇ ਉੱਤੇ ਗਲਿਆਰਿਆਂ 'ਚ
ਉਹਨਾਂ ਦੇ ਕੈਫੇਟੇਰੀਆ 'ਚ ਬੀਜੇਪੀ ਵਾਲੇ ਇਹ ਨਾਅਰੇ ਲਾ ਰਹੇ ਸੀ ਔਰ ਸ਼ਹਿਰਾਂ ਦੇ ਵਿੱਚ ਵੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਹੁਣ ਇੱਕ ਮਸਜਿਦ ਜਿਹੜੀ ਮਥੁਰਾ ਦੇ ਵਿੱਚ ਜਿਹਨੂੰ ਕਹਿੰਦੇ ਨੇ ਜੀ ਇਹ ਮੰਦਰ ਢਾਹ ਕੇ ਮਸਜਿਦ ਬਣਾਈ, ਕਾਂਸ਼ੀ ਜਿਹੜਾ ਪੁਰਾਣਾ ਨਾਂ ਹੈ ਹੁਣ ਉਹਨੂੰ ਬਨਾਰਸ ਕਹਿੰਦੇ ਨੇ, ਇੱਕ ਬਨਾਰਸ ਦੇ ਵਿੱਚ ਗਿਆਨ ਵਿਆਪੀ ਮਸਜਿਦ ਜਿਸ ਨੂੰ ਇਹ ਢਾਣਾ ਚਾਹੁੰਦੇ ਗਿਆਨ ਉਸ ਮੰਦਰ ਦੇ ਨੇੜੇ ਹੈ ਕਿ ਜਿਹਨੂੰ ਇਹ ਜੋੜਦੇ ਨੇ ਕਿ ਭਾਈ ਇਹ ਸਾਡੇ ਮੰਦਰ ਨੂੰ ਢਾਹ ਕੇ ਬਣਾਈ ਗਈ। ਹੁਣ ਮਾਰਕੰਡੇ ਕਾਟਜੂ ਕਹਿੰਦੇ ਨੇ ਇਹ ਸਲੋਗਨ ਕੋਟ ਕਰਕੇ ਜਿਹੜੇ ਲੋਕ ਇਹ ਚੀਖ ਚਿਹਾੜਾ ਪਾ ਰਹੇ ਨੇ ਕਿ ਬੀਜੇਪੀ ਦੀ ਪੋਪੂਲੈਰਿਟੀ ਘਟ ਗਈ, ਕਿ ਉਹ ਭੁੱਲ ਗਏ ਨੇ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤਾਂ ਅਜੇ ਦੂਰ ਨੇ, ਹਨੋਜ ਦੂਰਸਤ। ਚੋਣਾਂ ਤੋਂ ਪਹਿਲਾਂ ਪਲੈਨਡ ਤਰੀਕੇ ਨਾਲ ਫਿਰਕੂ ਦੰਗੇ ਕਰਵਾਏ ਜਾਣਗੇ। ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਕਾਂਸ਼ੀ ਤੇ ਮਥੁਰਾ ਦੀਆਂ ਮਸੀਤਾਂ ਡੇਗ ਦਿੱਤੀਆਂ ਜਾਣ। ਸਾਡੀ ਮੂਰਖ ਜਨਤਾ ਜਿਨ੍ਹਾਂ ਦੇ ਖੋਪੜੇ ਦੇ ਵਿੱਚ ਫਿਰਕੂ ਜ਼ਹਿਰ ਭਰਿਆ ਹੋਇਆ ਤੇ ਗੋਬਰ ਭਰਿਆ ਹੋਇਆ, ਉਹ ਇੱਕਦਮ ਭੜਕ ਜਾਏਗੀ ਤੇ ਭੜਕ ਕੇ ਬੀਜੇਪੀ ਨੂੰ ਵੋਟਾਂ ਦੇਗੀ। ਹੁਣ ਇਹ ਉਹਨੇ ਲਿਖਿਆ। ਫਿਰ ਉਹਨੇ ਕਿਹਾ ਕਿ ਬਈ ਇਹ ਕਿਹੜਾ ਪਹਿਲੀ ਵਾਰੀ ਕਰਨਾ ਇਹਨਾਂ ਨੇ, 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਅਨਪੋਪੂਲਰ ਹੋ ਰਿਹਾ ਸੀ ਔਰ ਉਹਨਾਂ ਨੇ ਬਾਲਾਕੋਟ ਦੇ ਹਮਲੇ ਦਾ ਜਿਹੜਾ ਕਦਮ ਚੁੱਕਿਆ ਉਹਦੇ ਤੇ ਨਾਗਰਿਕਾਂ ਨੇ, ਸ਼ਹਿਰੀਆਂ ਨੇ ਖੂਬ ਤਾੜੀਆਂ ਵਜਾਈਆਂ। ਉਹਨਾਂ ਨੇ ਕਿਹਾ ਵੀ ਭਾਰਤ ਦੇ ਜਿਹੜੇ ਮੈਜੋਰਟੀ ਹਿੰਦੂ ਨੇ ਉਹ ਫਿਰਕੂ ਨੇ ਔਰ ਇਸੇ ਤਰ੍ਹਾਂ ਜਿਹੜਾ ਜਦੋਂ ਮਰਜ਼ੀ ਉਹ ਫਿਰਕੂ ਭਾਵਨਾਵਾਂ ਭੜਕਾਈਆਂ ਜਾ ਸਕਦੀਆਂ। ਜਦੋਂ ਚੋਣਾਂ ਨੇੜੇ ਹੋਣਗੀਆਂ ਉਹਨੇ ਕਿਹਾ ਮੁਸਲਮਾਨ ਵੀ ਇਵੇਂ ਹੀ ਰਿਐਕਟ ਕਰਦੇ ਨੇ, ਫਿਰ ਉਹ ਵੀ ਫਿਰਕੂ ਹੋ ਜਾਂਦੇ ਨੇ। ਉਹਨਾਂ ਨੇ ਕਿਹਾ ਵੀ ਇਹ ਜਦੋਂ ਚੋਣਾਂ ਨੇੜੇ ਆਉਣਗੀਆਂ ਇਸ ਕਿਸਮ ਦਾ ਜਿਹੜਾ ਉਹ ਵਰਤਾਰਾ ਕਰ ਦਿੱਤਾ ਜਾਏਗਾ। ਔਰ ਮੈਂ ਬਿਲਕੁਲ ਹਾਲਾਂ ਇਹ ਆਪਣਾ ਏਜੰਡਾ ਮਾਰਕੰਡੇ ਕਾਟਜੂ ਦਾ ਅਖੰਡ ਭਾਰਤ ਦਾ, ਉਹਦੇ ਨਾਲ ਤਾਂ ਅਸੀਂ ਸਹਿਮਤ ਨਹੀਂ ਹੈ, ਪਰ ਇਸ ਗੱਲ ਨਾਲ ਅਸੀਂ ਸਹਿਮਤ ਹੈ ਕਿ ਇਹ 2019 'ਚ ਜਿਵੇਂ ਇਹਨਾਂ ਨੇ ਬਾਲਾਕੋਟ ਦਾ ਡਰਾਮਾਬਾਜ਼ੀ ਔਰ ਉਸ ਤੋਂ ਪਹਿਲਾਂ ਜੋ ਕੁਛ ਇਹਨਾਂ ਨੇ ਉਸ ਟੈਰਰਿਸਟ ਅਟੈਕ ਦੇ ਨਾਲ ਜੋੜ ਕੇ ਆਪਣੇ ਜਿਹੜੇ ਮਰਵਾ ਕੇ CRPF ਦੇ ਜਵਾਨ ਔਰ ਉਹਦੀ ਆੜ ਦੇ ਵਿੱਚ ਪੁਲਵਾਮਾ ਅਟੈਕ ਦੀ ਆੜ 'ਚ ਫਿਰ ਬਾਲਾਕੋਟ ਔਰ ਚੋਣਾਂ ਜਿੱਤੀਆਂ। ਇਵੇਂ ਹੀ ਅਜੇ ਬਹੁਤ ਮਹੀਨੇ ਪਏ ਨੇ, ਲਗਭਗ ਸਾਲ ਹੀ ਪਿਆ ਜਦੋਂ ਤੱਕ ਪਹੁੰਚਣੀਆਂ ਯੂਪੀ ਦੀਆਂ ਚੋਣਾਂ ਦਾ ਔਰ ਇਸ ਕਿਸਮ ਦੀ ਡਰਾਮੇਬਾਜ਼ੀ ਕਰਨਗੇ। ਆਲਰੇਡੀ ਯੂਪੀ ਦੇ ਵਿੱਚ ਇੱਕ ਪ੍ਰੋਮੀਨੈਂਟ ਕਾਂਗਰਸੀ ਚਿਹਰਾ ਬ੍ਰਾਹਮਣ ਜਾਤ ਦਾ, ਜਿਹੜੇ ਬ੍ਰਾਹਮਣ ਖਫਾ ਨੇ ਯੋਗੀ ਤੋਂ ਕਾਫੀ, ਕਿਉਂਕਿ ਬਹੁਤ ਸਾਰੇ ਮੁਕਾਬਲਿਆਂ 'ਚ ਜਿਹੜੇ ਗੈਂਗਸਟਰ ਵੀ ਮਾਰੇ ਨੇ ਉਹਨਾਂ 'ਚ ਕੁਝ ਬ੍ਰਾਹਮਣ ਨੇ, ਪਰ ਅੱਜ ਇੱਕ ਵੱਡਾ ਬ੍ਰਾਹਮਣ ਚਿਹਰਾ ਜਿਹੜਾ ਹੈ ਉਹ ਕਾਂਗਰਸ ਨੂੰ ਛੱਡ ਕੇ, ਜਿਹਦਾ ਪਿਓ ਵੀ ਔਰ ਇਹ ਖੁਦ ਵੀ ਜਿਹੜਾ ਮਿਨਿਸਟਰ ਹੈ ਮਨਮੋਹਨ ਸਿੰਘ ਦੀਆਂ ਮਿਨਿਸਟਰੀਆਂ 'ਚ, ਉਹ ਬੀਜੇਪੀ ਦੇ ਵਿੱਚ ਆ ਗਿਆ। ਸੋ ਇੱਕ ਪਾਸੇ ਇਹ ਖੇਡ ਖੇਡੀ ਜਾਏਗੀ, ਦੂਸਰੇ ਪਾਸੇ ਨੇੜੇ ਜੇ ਆ ਕੇ ਆਲਰੇਡੀ ਇੱਕ ਅਲੀਗੜ੍ਹ ਦੇ ਨੇੜੇ ਤੇੜੇ ਜਿਹੜਾ ਇੱਕ ਫਿਰਕੂ ਫਸਾਦ ਦਲਿਤਾਂ ਔਰ ਮੁਸਲਮਾਨਾਂ 'ਚ ਕਰਵਾ ਰਹੇ ਨੇ ਜੀ। ਦਲਿਤਾਂ ਦੀ ਬਰਾਤ ਸੀ, ਮਸਜਿਦ ਦੇ ਅੱਗੋਂ ਨਹੀਂ ਲੰਘਣ ਦਿੱਤਾ, DJ ਵਜਾ ਰਹੇ ਸੀ ਔਰ ਉੱਥੇ ਝਗੜਾ ਕਰਾ ਕੇ ਪੁਲਿਸ ਉੱਥੇ ਪਹੁੰਚਾ ਦਿੱਤੀ। ਸੋ ਇਹ ਜਿਹੜਾ ਜਸਟਿਸ ਮਾਰਕੰਡੇ ਕਾਟਜੂ ਦੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ। ਤੇ ਜੇ ਫਿਰ ਵੀ ਕੋਈ ਕਸਰ ਰਹਿ ਗਈ ਤੇ EVM ਮਸ਼ੀਨਾਂ ਜ਼ਿੰਦਾਬਾਦ, ਜਿਹਨੂੰ ਮਰਜ਼ੀ ਵੋਟ ਪਾਓ, ਲੱਗੇਗੀ ਜਾ ਕੇ ਕਮਲ ਦੇ ਫੁੱਲ ਤੇ। ਔਰ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਗੌੜੀ ਰਾਗ ਜਿਸ ਦੇ 5 ਪਦੇ ਨੇ, 5 ਸੈਂਟੈਂਸੇ ਨੇ, 2 ਲਾਈਨਰਸ। ਪੇਵਕੜੈ ਦਿਨ 4 ਹੈ ਸੌਰੜੈ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਇਆਣਾ, ਕਹੋ ਡੱਡੀਆ ਬਾਧੈ ਧਨ ਖੜੀ, ਪਾਹੂ ਕਰ ਆਏ ਮੁਕ ਲਾਊ ਆਏ ਰਹਾਓ। ਹੁਣ ਜ਼ਾਹਰ ਹੈ ਕਿ ਔਰਤ ਦੇ ਲਈ ਪੇਕਾ ਤੇ ਸਹੁਰਾ ਇਹ 2 ਲਫ਼ਜ਼ ਸਾਡੇ ਕਲਚਰ ਦੇ ਵਿੱਚ ਜਿਹੜੇ ਨੇ ਉਹ ਗੱਲ ਨੂੰ ਸਮਝਾਉਂਦੇ ਨੇ। ਔਰ ਜੇ ਤੁਹਾਡਾ ਰਿਸ਼ਤਾ ਹੋਇਆ, ਵਿਆਹ ਵੀ ਹੋ ਗਿਆ ਹੋਇਆ, ਬਹੁਤ ਵਾਰ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਸੀ ਤੇ ਫਿਰ ਜਿਹੜਾ ਉਹ ਬੱਚੀ ਆਪਣੇ ਘਰ ਆ ਜਾਂਦੀ ਸੀ ਤੇ ਜਦੋਂ ਉਹ ਜਵਾਨ ਹੁੰਦੀ ਸੀ ਤੇ ਉਸ ਨੂੰ ਜਿਹੜਾ ਉਹ ਘਰ ਵਾਲਾ ਆਉਂਦਾ ਸੀ ਜਿਹਨੂੰ ਮੁਕਲਾਵਾ ਲੈਣਾ ਕਹਿੰਦੇ ਨੇ, ਕਿ ਫਿਰ ਉਹ ਸਹੁਰੇ ਤੁਰਦੀ ਸੀ। ਸੋ ਕਬੀਰ ਸਾਹਿਬ ਨੇ ਇਸ ਦੁਨੀਆ ਨੂੰ ਇਹ ਕਿਹਾ ਕਿ ਜਿੱਥੇ ਅਸੀਂ ਪੇਕਾ ਸਮਝ ਕੇ ਸੁੱਖ ਮਾਣ ਰਹੇ ਹਾਂ, ਸਾਨੂੰ ਭੁੱਲ ਗਿਆ ਵੀ ਅਲਟੀਮੇਟਲੀ ਅਸੀਂ ਸਹੁਰੇ ਜਾਣਾ ਤੇ ਸਹੁਰੇ ਘਰ ਕੀ ਹੈ? ਰੱਬ ਦਾ ਘਰ, ਮਰਨਾ। ਮਰਨ ਤੋਂ ਬਾਅਦ ਜਿਹੜਾ ਇਸ ਦੁਨੀਆ ਤੋਂ ਵੱਖਰਾ ਹੈ ਉਹ ਸਹੁਰੇ, ਮੌਤ ਜਿਹੜੀ ਹੈ ਉਹ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ
ਪੇਕੇ, ਔਰ ਇਹਨੂੰ ਪੇਕੇ ਸਹੁਰੇ ਨਾਲ ਇਸ ਲਈ ਵੀ ਤਸ਼ਬੀਹ ਦਿੱਤੀ ਹੈ ਕਿ ਪੇਕੇ ਦੇ ਵਿੱਚ ਕੰਫਰਟ ਹੁੰਦਾ ਹੈ, ਤੁਸੀਂ ਬੇਫਿਕਰ ਹੁੰਦੇ ਹੋ। ਆਪਣੇ ਮਾਪਿਓ ਨਾਲ ਤਾਂ ਬੱਚੀ ਨੂੰ ਸਭ ਤੋਂ ਜ਼ਿਆਦਾ ਸਨੇਹ ਹੁੰਦਾ ਹੈ, ਉੱਥੇ ਉਹ ਬੇਪਰਵਾਹ ਹੁੰਦੀ ਹੈ, ਕਿਸੇ ਗੱਲ ਦਾ ਫਿਕਰ ਨਹੀਂ ਹੁੰਦਾ। ਤੇ ਸਹੁਰੇ ਘਰ ਹਰ ਚੀਜ਼ ਦਾ, ਸੋ ਉਹ ਸਖਤੀ ਦੀ ਵੀ ਗੱਲ ਹੈ। ਸੋ ਹੁਣ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਸਹੁਰੇ ਪਾਹੋ ਘਰ ਆਏ, ਕਿ ਭਾਈ ਇਹ ਜਿਹੜੇ ਪ੍ਰਾਹੁਣੇ ਨੇ ਸਹੁਰੇ ਆ ਕੇ ਬੂਹੇ ਤੇ ਖੜੇ ਨੇ, ਮੁਕਲਾਓ ਆਏ, ਮੁਕਲਾਵਾ ਲੈਣ ਆਏ ਨੇ, ਤੇ ਕਹੋ ਡੱਡੀਆ ਵੱਧ ਹੈ ਧਨ ਖੜੀ। ਹੁਣ ਡੱਡੀਆ ਜਿਹੜੀ ਹੈ ਇਹ ਕਹਿੰਦੇ ਨੇ ਜਦੋਂ ਤੁਸੀਂ ਘਰ ਦਾ ਕੰਮ ਕਰਦੇ ਹੋ ਤੇ ਅੱਧੀ ਜਿਹੀ ਜਿਹੜਾ ਸਰੀਰ ਨੂੰ ਲਪੇਟਿਆ ਹੁੰਦਾ ਉਹਨੂੰ ਡੱਡੀਆ ਬਨਾਰਸ ਦੀ ਜ਼ੁਬਾਨ 'ਚ ਕਹਿੰਦੇ ਨੇ ਕਿ ਵੀ ਪ੍ਰੋਪਰਲੀ ਤੁਸੀਂ ਡਰੈਸਡ ਵੀ ਨਹੀਂ ਹੈਗੇ। ਹੁਣ ਜਦੋਂ ਤੁਸੀਂ ਮੁਕਲਾਵੇ ਜਾਣਾ ਹੋਏ ਤਾਂ ਤਿਆਰ, ਮਤਲਬ ਇਹ ਹੈ ਕਿ ਮੌਤ ਨੇ ਕਦੋਂ ਆ ਕੇ ਦਸਤਕ ਦੇਣੀ ਹੈ ਇਹਦਾ ਕੋਈ ਪਤਾ ਨਹੀਂ। ਤਾਂ ਤੁਸੀਂ ਇਹ ਸਮਝੋ ਵੀ ਨਹੀਂ ਇਹ ਬਾਕੀਆਂ ਨਾਲ ਹੋ ਰਿਹਾ, ਸਾਡੇ ਨਹੀਂ। ਕਿ ਕਹੋ ਡੱਡੀਆ ਵੱਧ ਹੈ ਧਨ ਖੜੀ, ਧਨ ਕਹਿੰਦੇ ਨੇ ਇਸਤਰੀ ਨੂੰ, ਕਿ ਔਰਤ ਤਾਂ ਪ੍ਰੋਪਰਲੀ ਤਿਆਰ ਵੀ ਨਹੀਂ ਹੈ ਜਾਣ ਲਈ, ਪਰ ਆ ਗਏ ਪ੍ਰਾਹੁਣੇ, ਆ ਗਏ ਮੁਕਲਾਵਾ ਲੈਣ, ਮੌਤ ਦਾ ਮੁਕਲਾਵਾ ਜਿਹੜਾ ਉਹ ਆ ਗਏ। ਪੀਵਕੜਿਆ ਦਿਨ 4 ਹੈ ਸਹੁਰੜੇ ਜਾਣਾ, ਕਿ ਭਾਈ ਪੇਕੇ ਤਾਂ 4 ਦਿਨ ਦੇ ਹੁੰਦੇ ਨੇ, ਦੁਨੀਆ 4 ਦਿਨ ਦੀ ਹੈ। ਅਲਟੀਮੇਟ ਸਾਡੀ ਡੈਸਟਨੀ ਰੱਬ ਦਾ ਘਰ ਹੈ। ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ, ਇਹ ਮੂਰਖ ਇਹ ਆਣੇ। ਅੰਨੇ ਲੋਕੋ ਇਸ ਹਕੀਕਤ ਨੂੰ ਸਮਝੋ, ਉਹ ਜੋ ਦਿਸੈ ਖੂਹੜੀ ਕੌਣ ਲਾਜ ਵਹਾਰੀ, ਲਾਜ ਘੜੀ ਸਿਓ ਟੂਟ ਪੜੀ ਉੱਠ ਚਲੀ ਪਨਿਹਾਰੀ। ਹੁਣ ਦੂਸਰੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਾਣੀ ਭਰਨ ਵਾਲੀ ਬੀਬੀ, ਜਿਹੜੀ ਘੜੇ ਨੂੰ ਜਾਂ ਛੋਟਾ ਜਿਹਦੇ 'ਚ ਪਾਣੀ ਭਰਿਆ ਜਾਂਦਾ ਹੈ ਖੂਹ ਦੇ ਵਿੱਚ, ਉਹਨੂੰ ਲੱਜ ਨਾਲ ਬੰਨ੍ਹ ਕੇ ਉਤਾਰਿਆ ਜਾਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਪਨਿਹਾਰੀ ਖੜੀ ਹੈ ਕਿ ਭਾਈ ਉਹਨੇ ਪਾਣੀ ਕੱਢਣਾ, ਲੇਕਿਨ ਵਾਪਰ ਕੀ ਰਿਹਾ, ਉਹ ਜੋ ਦਿਸਿਆ ਖੂਹੜੀ ਕੌਣ, ਕਿ ਇਹ ਜਿਵੇਂ ਖੂਹੀ ਹੈ, ਸੰਸਾਰ ਉਸ ਖੂਹ ਵਾਂਗ ਹੈ ਜਿੱਥੇ ਕਦੋਂ ਰੱਸੀ ਨੇ ਉਸ ਘੜੇ ਸਹਿਤ ਟੁੱਟ ਜਾਣਾ ਤੇ ਪਨਿਹਾਰੀ ਜਿਹੜੀ ਹੈ ਉਹਦੇ ਪੱਲੇ ਕੁਛ ਨਹੀਂ ਪੈਣਾ। ਇਵੇਂ ਹੀ ਦੁਨੀਆ ਜਿਹੜੀ ਹੈ ਇੱਕ ਉਸ ਖੂਹੀ ਵਾਂਗ ਹੈ, ਸਾਵਾਂ ਦੀ ਲੱਜ, ਸਾਵਾਂ ਦੀ ਰੱਸੀ ਦੇ ਨਾਲ ਅਸੀਂ ਚੱਲ ਰਹੇ ਹਾਂ। ਕਦੋਂ ਇਸ ਲੱਜ ਨੇ ਟੁੱਟਣਾ ਤੇ ਜ਼ਿੰਦਗੀ ਦਾ ਠੀਕਰਾ ਜਿਹੜਾ ਸਾਡਾ ਸਰੀਰ ਦਾ ਠੀਕਰਾ ਹੈ ਕਦੋਂ ਭੱਜ ਜਾਣਾ, ਇਹ ਬਿਲਕੁਲ ਕਿਸੇ ਨੂੰ ਪਤਾ ਨਹੀਂ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਇਹ ਹਕੀਕਤ ਜ਼ਿੰਦਗੀ ਦੀ ਦੱਸ ਕੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੇ ਰੱਬ ਦਇਆਲ ਹੋਏ, ਸਾਹਿਬ ਹੋਏ ਦਇਆਲ, ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਔਰ ਆਪਣਾ ਕਾਰਜ ਕੀ ਹੈ ਸਵਾਰਨ ਦਾ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ, ਕਿ ਭਾਈ ਉਹੀ ਸੁਹਾਗਣਾ ਨੇ ਜਿਹੜੇ ਰੱਬ ਦੀ ਯਾਦ ਦੇ ਵਿੱਚ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਨੇ। ਅਦਰਵਾਈਜ਼ ਇਹ ਸਾਰੀ ਇਆਸ਼ੀ ਦੇ ਦਿਨ ਕਦੋਂ ਮੁੱਕਣੇ ਨੇ ਔਰ ਇਵੇਂ ਹੀ ਖਾਲੀ ਹੱਥ ਚਲੇ ਜਾਣੇ। ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ, ਭਈ ਨਿਰਾਸੀ ਉੱਠ ਚਲੀ ਚਿਤ ਬੰਦ ਨਾ ਧੀਰਾ, ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਅਸੀਂ ਉਹਨਾਂ ਕਈ ਵਾਰ ਕਰਮਾਂ ਦੀ ਡੋਰ ਦੇ ਨਾਲ, ਜਿਹੜੇ ਸਾਡੇ ਸੰਸਕਾਰ ਨੇ ਉਹਨਾਂ ਦੇ ਨਾਲ ਹੀ ਬੱਝੇ ਰਹਿੰਦੇ ਹਾਂ ਔਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਦੀ ਹਕੀਕਤ ਵੱਲ ਵੀ ਅਸੀਂ ਤੁਰਨੇ, ਔਰ ਅਸੀਂ ਉਸੇ ਤਰ੍ਹਾਂ ਫਸੇ ਰਹਿੰਦੇ ਹਾਂ। ਭਈ ਨਿਰਾਸੀ ਉੱਠ ਚਲੀ ਚਿਤ ਬੰਦ ਨਾ ਧੀਰਾ, ਕਿ ਉਸੇ ਹੀ ਜਿਸ ਤਰ੍ਹਾਂ ਆਏ ਸੀ ਉਵੇਂ ਚਲੇ ਗਏ, ਜ਼ਿੰਦਗੀ ਦੇ ਮਕਸਦ ਨੂੰ ਨਹੀਂ ਸਮਝਿਆ। ਔਰ ਐਡਵਾਈਸ ਇਹ ਹੈ ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਕਬੀਰ ਸਾਹਿਬ ਕਹਿੰਦੇ ਨੇ ਬਜਾਏ ਕਿ ਨਿਰਾਸ਼ ਇਸ ਧਰਤੀ ਤੋਂ ਉੱਠ ਜਾਣਾ, ਕਿਰਤ ਦੀ ਬਾਂਦੀ ਦੇ ਤੌਰ 'ਤੇ ਉਸ ਲੱਜ ਵਾਂਗ ਜਿਹੜੀ ਸਣੇ ਘੜੀ ਟੁੱਟ ਕੇ ਪਾਣੀ ਦੇ ਵਿੱਚ, ਖੂਹ ਦੇ ਵਿੱਚ ਡਿੱਗ ਪੈਣੀ ਹੈ। ਔਰ ਜਿਹੜਾ ਪਤਾ ਨਹੀਂ ਕਦੋਂ ਮੁਕਲਾਵੇ ਵਾਲੇ ਆ ਜਾਣੇ ਨੇ, ਮੌਤ ਦੀ ਘੰਟੀ ਵੱਜ ਜਾਣੀ ਹੈ। ਹਰ ਕੀ ਚਰਨੀ ਲਾਗ ਰਹੋ। ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦੀ ਸ਼ੈਲਟਰ 'ਚ ਆ ਜਾਓ, ਰੱਬ ਦੀ ਪਨਾਹ 'ਚ ਆ ਜਾਓ ਔਰ ਉਸ ਨੂੰ ਹਮੇਸ਼ਾ ਯਾਦ ਰੱਖੋ। ਇਹੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।